ਸਾਰਿਆਂ ਦੀ ਗੱਲ ਬਣਾਉਂਦਾ ਹੂੰ ਅੱਲਾ क्या बात है। चल आने पर खानदान का अहम या तो खसूसी फजल फरमा दीजिए। इनकी कोई भी परेशानी हो, कोई भी तकलीफ हो, सब दूर फरमा जो भी उन्होंने काम किया या अल्लाह पूरे मंजूर फरमा लीजिए या ਤੇ ਤਿਆਰੀਆਂ ਜਿਹੜੀਆਂ ਅਰੂਜ ਤੇ ਨੇ ਈਦ ਦੀਆਂ ਤੇ ਜਿਹੜੇ ਬਾਜ਼ਾਰ ਨੇ ਉਹ ਸੱਜ ਚੁੱਕੇ ਨੇ। ਇਹ ਦੇਖ ਅਸਲਾਮ ਵਾਲੇਕੁਮ ਸੱਜਣੋ ਬੇਲੀਓ ਤੇ ਮਿੱਤਰੋ, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ। ਤੇ ਮੇਰੀ ਤਰਫੋਂ ਨਾਸਰ ਅਮੀਨ ਵਲੌਗ ਦੀ ਤਰਫੋਂ ਜੰਨਤ ਫਾਤਮਾ ਤੇ ਅਬਦੁਲ ਰਹੀਮ ਦੀ ਤਰਫੋਂ ਤੁਹਾਨੂੰ ਸਭ ਨੂੰ ਜਿਹੜਾ ਨਾ ਸਲਾਮ ਹੋ ਗਿਆ ਮਾਸ਼ਾਅੱਲਾ। ਤੇ ਅੱਜ ਅਸੀਂ ਸਵੇਰ ਫੁੱਲਾਂ ਦੇ ਦਸਤੇ ਇਸ ਲਈ ਲੈ ਕੇ ਬੈਠੇ ਆ ਕਿ ਅੱਜ ਉਸਤਾਦ ਜਿਹਦਾ ਕਿ ਇੱਕ ਮੁਕਾਮ ਹੈਗਾ ਇਸ ਮੁਆਸ਼ਰੇ ਦੇ ਵਿੱਚ, ਇਸ ਸੋਸਾਇਟੀ ਦੇ ਵਿੱਚ। ਉਸਤਾਦ ਦੀ ਵਜ੍ਹਾ ਤੋਂ ਹੀ ਇਨਸਾਨ ਜਿਹੜਾ ਨਾ ਉਹ ਅੱਗੇ ਵੱਧਦਾ ਹੈਗਾ, ਅੱਗੇ ਉਹ ਪ੍ਰਵਾਨ ਚ ਆਉਂਦਾ ਹੈਗਾ ਤੇ ਉਹੀ ਇਸ ਜਿਹੜਾ ਨਾ ਮੁਲਕ ਨੂੰ ਸਵਾਰਦਾ ਹੈਗਾ। ਰਹਿਬਰ ਕਹਿੰਦੇ ਇਨਸਾਨ ਨੂੰ ਬੜਾ ਤਾਕਤਵਰ ਬਣਾ ਦਿੰਦਾ ਹੈ। ਉਹਦੀ ਅੱਜ ਇੱਕ ਮਿਸਾਲ ਜਿਹੜੀ ਆ ਈਰਾਨ ਤੇ ਇਸਰਾਈਲ ਦੀ ਜੰਗ ਦੇ ਵਿੱਚ ਇੱਕ ਰਹਿਬਰ ਆਇਤੁੱਲਾ ਖੈਮਨਾਈ ਜਿਹੜਾ ਇੱਕ ਉਸਤਾਦ, ਇੱਕ ਸੁਪਰੀਮ ਲੀਡਰ ਜਿਹਨੇ ਕਿ ਜੰਗ ਦੀ ਫਤਹ ਦੀ ਤਰਫ ਜਾਂਦਾ ਪਿਆ ਵਾ, ਉਹ ਸਿਰਫ ਇੱਕ ਉਸਤਾਦ ਸੀਗਾ। ਇਸ ਵਜ੍ਹਾ ਤੋਂ ਉਹ ਲੀਡਰ ਸੀਗਾ, ਉਹ ਰਹਿਨੁਮਾ ਸੀਗਾ, ਉਹ ਗਾਈਡਲਾਈਨ ਦੇਣ ਵਾਲਾ ਸੀ। ਤੇ ਅੱਜ ਅਸੀਂ ਇੱਕ ਐਸੇ ਉਸਤਾਦ ਦੀ ਅਲਵਿਦਾਈ ਪਾਰਟੀ ਤੇ ਜਾ ਰਹੇ ਹਾਂ ਜਿਹੜਾ ਕਿ ਜਿਹਨੇ ਤਕਰੀਬਨ ਜਿਹੜਾ ਨਾ ਤਕਰੀਬਨ 25 ਤੋਂ 30 ਸਾਲ ਜਿਹੜਾ ਨਾ ਆਪਣੀ ਖਿਦਮਤ ਸਰ ਅੰਜਾਮ ਦਿੱਤਾ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਬਹੁਤ ਸਾਰੇ ਬੱਚੇ ਜਿਹੜੇ ਆ ਨਾ ਉਹਨਾਂ ਦੀ ਵਜ੍ਹਾ ਤੋਂ ਮੁਸਤਫੀਦ ਹੋਏ ਨੇ। ਕੋਈ ਡਾਕਟਰ ਬਣਿਆ, ਕੋਈ ਉਸਤਾਦ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਪਾਇਲਟ ਬਣਿਆ, ਕੋਈ ਪੁਲਿਸ ਵਾਲਾ ਬਣਿਆ, ਕੋਈ ਕੁਛ ਬਣਿਆ। ਇੱਕ ਉਸਤਾਦ ਦੀ ਵਜ੍ਹਾ ਤੋਂ ਇਹ ਸਾਰੇ ਮੁਕਾਮ ਇਨਸਾਨ ਹਾਸਲ ਕਰਦਾ ਹੈ ਤੇ ਅੱਗੇ ਜਿਹੜਾ ਨਾ ਵਾਧਾ ਹੈਗਾ। ਅੱਛਾ, ਅੱਗੇ ਵੱਧਦੇ ਹੋਏ ਅਸੀਂ ਗੱਲ ਕਰਾਂਗੇ ਉਸਤਾਦ ਦੇ ਹਵਾਲੇ ਨਾਲ ਹੀ ਕਿ ਅੱਜ ਉਹਨਾਂ ਦਾ ਅਲਵਿਦਾਈ ਜਿਹੜਾ ਦਿਨ ਹੈਗਾ ਵਾ ਤੇ ਅਲਵਿਦਾਈ ਗੱਲਾਂ ਬਾਤਾਂ ਹੋਣਗੀਆਂ, ਉੱਥੇ ਜੋ ਵੀ ਚੀਜ਼ਾਂ ਹੋਣਗੀਆਂ ਉਹ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਇੱਕ ਉਸਤਾਦ ਦੀ ਜ਼ਿੰਦਗੀ ਤੇ ਉੱਤੇ ਇਨਸਾਨ ਲਿਖਣ ਬਵੇ ਕਿ ਉਹਨੇ ਕਿਸ ਤਰ੍ਹਾਂ ਮਤਲਬ ਹੈ ਕਿ ਜੋਬ ਹਾਸਲ ਕੀਤੀ, ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ 'ਚ ਅਪ ਡਾਊਨ ਆਏ, ਜਾਂ ਉਹਨਾਂ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਐਜੂਕੇਟ ਕੀਤਾ। ਉਹ ਬਹੁਤ ਲੰਬੀ ਵੀਡੀਓ ਬਣ ਸਕਦੀ ਆ, ਲੇਕਿਨ ਕੋਈ ਵੀ ਦੁਨੀਆ ਦਾ ਬੰਦਾ ਹੈ ਜਦੋਂ ਉਹਨੂੰ ਜੋਬ ਮਿਲਦੀ ਹੈ ਬੜਾ ਖੁਸ਼ ਹੁੰਦਾ ਹੈ। ਤੇ ਲੇਕਿਨ ਜਦੋਂ ਅਲਵਿਦਾ ਹੁੰਦਾ ਹੈ, ਖੁਸ਼ ਤਾਂ ਉਹ ਹੁੰਦਾ ਹੀ ਹੁੰਦਾ ਕਿ ਅੱਜ ਮੈਂ ਆਪਣੀ ਸਰਵਿਸ ਦੇ 25 ਸਾਲ ਜਿਹੜੇ ਨੇ ਮੁਕੰਮਲ ਕਰ ਲਏ ਨੇ ਤੇ ਅੱਜ ਮੈਂ ਘਰਾਂ ਨੂੰ ਜਾ ਰਿਹਾ। ਲੇਕਿਨ ਉਹ ਦਿਲੀ ਤੌਰ 'ਤੇ ਇੰਤਹਾਈ ਰੰਜੀਦਾ ਵੀ ਹੁੰਦਾ ਹੈ ਕਿ ਉਹ ਉਸਤਾਦ ਜਿਹੜਾ ਹਰ ਰੋਜ਼ ਜਿਹੜਾ ਬੱਚਿਆਂ ਨੂੰ ਤਾਲੀਮ ਦੇ ਜਿਹੜੇ ਨਾ ਨਵੀਆਂ ਚੀਜ਼ਾਂ ਉਹਨੂੰ ਆਗਾਹੀ ਦਿੰਦਾ ਪਿਆ ਸੀਗਾ ਤੇ ਆਪਣੇ ਦੋਸਤਾਂ ਨਾਲ ਬੈਠਦਾ ਉੱਠਦਾ ਸੀ। ਲੱਖਾਂ ਸਟੂਡੈਂਟ ਜਿਹੜੇ ਉਹਨਾਂ ਨੂੰ ਜਿਹੜਾ ਤਾਲੀਮ ਦੇ ਜ਼ੇਵਰ ਤੋਂ ਆਸ਼ਨਾ ਕਰਵਾ ਰਿਹਾ ਸੀਗਾ ਤੇ ਅੱਜ ਉਹ ਘਰ ਦੀ ਤਰਫ ਜਾ ਰਿਹਾ, ਆਪਣੇ ਘਰ ਜਿਹੜਾ ਕਿ ਆਪਣੀ ਜੌਬ ਖਤਮ ਹੋ ਰਹੀ ਉਸ ਸਕੂਲ 'ਚੋਂ, ਜਗ੍ਹਾ ਤੋਂ, ਉਸ ਪਲੇਸ ਤੋਂ। ਤੇ ਇੰਤਹਾਈ ਰੰਜੀਦਾ ਵੀ ਹੁੰਦਾ ਹੈ, ਖੁਸ਼ੀ ਵੀ ਹੁੰਦੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਤਕਲੀਫ ਦੇ ਮਰਾਹਲ ਥੋੜ੍ਹੇ ਜ਼ਿਆਦਾ ਹੁੰਦੇ ਨੇ ਕਿ ਬਹੁਤ ਸਾਰੇ ਆਪਣਿਆਂ ਨੂੰ ਛੱਡ ਕੇ ਤੇ ਹਮੇਸ਼ਾ ਲਈ ਜਿਹੜਾ ਨਾ ਉਹ ਅਲਵਿਦਾ ਹੋ ਰਿਹਾ ਹੁੰਦਾ ਹੈ। ਸੋ ਅੱਲਾਹ ਤਾਲਾ। ਸੋ ਜੀ ਅੱਗੇ ਵੱਧਦੇ ਹੋਏ ਗੱਲ ਕਰਾਂਗੇ ਕਿ ਅੱਜ ਤੋਂ ਤਕਰੀਬਨ 60 ਸਾਲ ਪਹਿਲੇ ਜਦੋਂ ਉਹ ਆਪਣੇ ਚੱਕ ਜ਼ਿਲ੍ਹਾ ਰਹੀਮਯਾ ਖਾਨ ਤਹਿਸੀਲ ਖਾਨਪੁਰ ਦਾ ਇੱਕ ਚੱਕ ਸਾਜੇ ਦੇ ਕਰੀਬ ਹੈਗਾ 67P 66P, ਉੱਥੇ ਉਹਨਾਂ ਦੀ ਰਿਹਾਇਸ਼ ਸੀਗੀ। ਤੇ ਉੱਥੋਂ ਉੱਠ ਕੇ ਆਉਣਾ ਆਪਣੇ ਬੱਚਿਆਂ ਨਾਲ ਤੇ ਸ਼ਹਿਰ ਦੇ ਵਿੱਚ ਆ ਕੇ ਸ਼ਿਫਟ ਹੋਣਾ, ਰਿਸ਼ਤੇਦਾਰਾਂ ਦੀਆਂ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਕਿ ਕਿੱਧਰ ਬੰਦਾ ਜਾ ਰਿਹਾ। ਤੁਹਾਨੂੰ ਪਤਾ ਜਿਸ ਬੰਦੇ ਦੀ ਉਸ ਦੌਰ ਦੇ ਵਿੱਚ ਜੌਬ ਹੁੰਦੀ ਸੀ, ਅਗਰ ਉਹ ਸ਼ਹਿਰ ਦਾ ਵੀ ਰੁੱਖ ਕਰਦਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਸੀ। ਸੋ ਉਹਨਾਂ ਨੇ ਉਸ ਤਮਾਮ ਚੀਜ਼ਾਂ ਨੂੰ ਜਿਹੜਾ ਨਾ ਸੱਚ ਸਾਬਤ ਕਰਦੇ ਹੋਏ ਜਿਹੜਾ ਇਮਾਨਦਾਰੀ ਦੀਆਂ ਬਹੁਤ ਸਾਰੀਆਂ ਮਿਸਾਲਾਂ ਕਾਇਮ ਕੀਤੀਆਂ, ਹਮੇਸ਼ਾ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਇਆ। ਬਹੁਤ ਸਾਰੇ ਬੱਚੇ ਜਿਹੜੇ ਨਾ ਕਾਮਯਾਬ ਹੋਏ। ਤੇ ਸੋ ਅੱਜ ਉਹਨਾਂ ਦਾ ਅਲਵਿਦਾਈ ਦਿਨ ਹੈਗਾ ਤੇ ਅੱਜ ਅਲਵਿਦਾਈ ਦਿਨ ਦੇ ਮੌਕੇ ਤੇ ਬੱਚੇ ਵੀ ਕਾਫੀ ਸਾਰੇ ਜਿਹੜੇ ਐਕਸਾਈਟਡ ਹੈਗੇ ਨੇ। ਗੁਲਦਸਤੇ ਸਾਡੇ ਤਿਆਰ ਹੋ ਗਏ ਨੇ ਤੇ ਅੱਜ ਅਸੀਂ ਉਹਨਾਂ ਨੂੰ ਜਿਹੜਾ ਨਾ ਸਕੂਲ ਦੇ ਵਿੱਚੋਂ ਲੈਣ ਜਾਣਾ ਹੈਗਾ। ਅੱਜ ਨਾਨਾ ਵੀ ਕੀ ਹੈਗੀ ਰਿਟਾਇਰਮੈਂਟ ਹੈਗੀ ਤੇ ਛੋਟੇ ਬੱਚੇ
ਸਾਰੇ ਖੁਸ਼ ਨੇ ਤੇ ਇਸ ਲਮਹੇ ਨੂੰ ਜਿਹੜਾ ਨਾ ਇਨਸ਼ਾਅੱਲਾ ਯਾਦ ਰੱਖਣਗੇ। ਔਰ ਸਾਡੀ ਇਹ ਵੀਡੀਓ ਹਮੇਸ਼ਾ ਨਾਸਰ ਅਮੀਨ ਵਲੌਗ ਚੈਨਲ ਤੇ ਜਿਹੜੀ ਪਈ ਰਹੇਗੀ। ਤੇ ਹੁਣ ਅਸੀਂ ਜਾ ਰਹੇ ਹਾਂ ਗੁਲਦਸਤੇ ਲੈ ਕੇ ਉਹਨਾਂ ਦੇ ਸਕੂਲ ਦੀ ਤਰਫ, ਜਿੱਥੇ ਕਿ ਛੋਟਾ ਜਿਹਾ ਫੰਕਸ਼ਨ ਹੈਗਾ, ਰਮਜ਼ਾਨ ਹੈਗਾ ਲੇਕਿਨ ਛੋਟਾ ਜਿਹਾ ਫੰਕਸ਼ਨ ਕਰਾਂਗੇ ਤੇ तमाम ਦੋਸਤ ਉੱਥੇ ਇਕੱਠੇ ਹੋ ਰਹੇ ਨੇ। ਉਹਨਾਂ ਦੇ ਜਿਹੜੇ ਉਹਨਾਂ ਦੇ ਆਪਣੇ ਯਾਰ ਦੋਸਤ ਸੀ, ਉਸਤਾਦ ਸੀ, ਬਾਕੀ ਫਰੈਂਡ ਸੀ, ਉਹ ਸਾਰੇ ਉੱਥੇ ਆ ਰਹੇ ਨੇ। ਤੇ ਆਓ ਫਿਰ ਚੱਲੀਏ ਉੱਥੇ। ਤੇ ਬੱਚਿਆਂ ਦੀ ਖੁਸ਼ੀ ਵੀ ਜਿਹੜੀ ਹੈ ਮਾਸ਼ਾਅੱਲਾ ਬਹੁਤ ਜ਼ਿਆਦਾ ਹੈਗੀ ਹੈ। ਤੇ ਆਓ ਫਿਰ ਚੱਲੀਏ ਉਹਨਾਂ ਦੇ ਸਕੂਲ ਦੀ ਤਰਫ। ਲਓ ਜੀ, ਮੈਂ ਅਬਦੁਲ ਰਹੀਮ ਤੇ ਉਜ਼ੈਫਾ ਜਿਹੜਾ ਨਾ ਜਾ ਰਹੇ ਹਾਂ ਅਸੀਂ ਅਲਹਮਦੁਲਿਲਾ ਸਕੂਲ ਦੀ ਤਰਫ। ਲੇਕਿਨ ਉਸ ਤੋਂ ਪਹਿਲੇ ਅਸੀਂ ਤੁਹਾਨੂੰ ਥੋੜੀ ਜਿਹੀ ਇੱਕ ਹੋਰ ਚੀਜ਼ ਦਿਖਾਈਏ ਕਿ ਤਿਆਰੀਆਂ ਜਿਹੜੀਆਂ ਰੋਜ਼ਤੇ ਨੇ ਈਦ ਦੀਆਂ ਤੇ ਜਿਹੜੇ ਬਾਜ਼ਾਰ ਨੇ ਉਹ ਸੱਜ ਚੁੱਕੇ ਨੇ। ਇਹ ਦੇਖੋ ਬਾਜ਼ਾਰ ਜਿਹੜੇ ਨਾ ਮਰੀਮ ਨਵਾਜ਼ ਨੇ ਆਲਾ ਇਕਦਾਮ ਕੀਤਾ, ਬਾਜ਼ਾਰ ਸਜਾਤੇ ਨੇ। ਇੱਥੇ ਟੱਬ ਟੈਡਾਂ ਲੱਗ ਗਈਆਂ, ਉੱਤੋਂ ਛੱਤ ਪੈ ਗਈ ਹੈ ਤੇ ਇੱਧਰ ਸਾਈਡ ਤੇ ਦੁਕਾਨਾਂ ਨੇ। ਤੇ ਈਦ ਦੀਆਂ ਤਿਆਰੀਆਂ ਇਸ ਵਾਸਤੇ ਅਰੂਜ 'ਚ ਨੇ ਕਿ ਪਹਿਲੀ ਦਫਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ ਜਿਹੜਾ ਨਾ बेहतरीन इकदाम किया है, जोड़ा गर्मी का आने वाले मौसम में दुकानदारों वास्ते ईद की शॉपिंग करने वालों वास्ते जोड़ा ना मुनासिब रहेगा। इधर दुकाना खुलियाँ शुरू हो गई ने कपड़े दियाँ। तो अजकल शॉपिंग जी है ना ईद दी तैयारियां अरूजते ने। लो जी अलहमदुलिल्लाह असी स्कूल की तरफ रवाना है। सुबह का टाइम है तकरीबन 8:30 का। लोग कई रोज़ा रख के सो जाते हैं और दूसरा पेट्रोल की शॉर्टेज की वजह तो भी लोगों का इन्ना रश कोई नहीं। आ देखो रोड़ा जड़ियाँ तकरीबन खाली ने अज, क्योंकि पेट्रोल नहीं लभदा पिया करके इस वजह तो जड़ा। लेकिन असी तो जाना है क्योंकि अज एक उस्ताद नूं अलविदा करना है। सो असी थोड़ी ही देर तक जड़ा ना पहुँचने वाले स्कूल, उन्होंने खूबसूरत स्कूल गवर्नमेंट जूनियर हाई स्कूल पहुँच गए। गवर्नमेंट सेकेंडरी स्कूल कनाल कलोनी खानपुर। अलहमदुलिल्ला असी स्कूल दे विच जिहड़ा ना इंटर हो गए हैगे आ ते इत्थों जिहड़ा ना असी अलविदा करना है। तो जी असी पहुँच गए जी अलहमदुलिल्ला पहुँच चुके असी उन्होंने स्कूल अलहमदुलिल्ला। तो इत्थे जिहड़ा ना ਇਹ देखो खूबसूरती माशाअल्लाह। एक तो स्कूल की लुक बड़ी ज़बरदस्त ते प्यारी हैगी आ अलहमदुलिल्ला नाल। ते इत्थे मेहमान जड़े ना वो आ चुके हैं, तुहाडी मुलाकात करवाने। बच्चे काफ़ी एक्साइटेड ने जी। स्कूल काफ़ी खूबसूरत हैगा, साफ सुथरा देखो ना, नीट एंड क्लीन। तो इधर अपना हुक्का पंप लवाया है पौधों को पानी शानी देने वास्ते। और काफ़ी खूबसूरत स्कूल बनाया अलहमदुलिल्ला। हाँ जी, क्या हाल चाल है जी? ठीक हो? तबीयत से ठीक है? यह सारी इन्हों की मेहनत है जी। ये प्लाटां पौधों ये वो सारा खूबसूरत बनाते हैं माशाअल्लाह, ज़बरदस्त जी। अब्दुल रहीम दे काम चेक करो जनाब। यह देखो सुबह का पंगे लै रहा है तो असी उधर अंदर तकरीबात वह एहतमाम करना। लेकिन यह जोड़ा ना इतने फुल पूरे भाव नाल जोड़ा ना पंगे लैंदा पिया है। दोस्त इकट्ठे हो गए हैं और तकरीबात का जोड़ा आगाज़ हो चुका है अलहमदुलिल्लाह नाल। आज की ये तकरीब एक बड़ा कारण का मेरे साथ है। मैं 2009 में यहाँ आया था इस स्कूल में गढ़ी से ट्रांसफ़र हो। मेरा और इनके दरमियान मुश्तरक बात यह है कि ये भी गढ़ी स्कूल से मुझसे पहले कॉलोनी में मौजूद थे। मेरी रफ़ाकत इनसे 2009 से 2026 तक है। इनका दौरानिया ज़िंदगी का एक हिस्सा बनने पे बच्चों पर इन्होंने शफ़क़त का हाथ भी रखा, तालीम भी दी और जो सबसे ज़्यादा इन्होंने नज़्म व नस्क़ के मदरसा पर काम किया। बच्चे इनसे इस वजह से डरते भी थे और असूल की पासदारी भी करते थे, कुछ प्रतीत भी ये करते, जिसकी वजह से बच्चों की आबदारी में और उनकी करैक्टर बिल्डिंग में इनका बड़ा किरदार है। और एक पढ़ाने वाले और दयानतदार और मुखलस दोस्त आज हमसे जुदा हो रहे हैं। मेरी दुआएं इनके साथ हैं, पूरे स्टाफ की तरफ से दिल की अथाह गहराइयों से हम इनको आज खुदा हाफ़िज़ कहने के लिए ये तकरीब मना रहे हैं
कि अल्लाह पाक इनको बाकी मानदा ज़िंदगी सेहत वाली अता फरमाए, इनके घर में खैर करे, इनके बच्चों को रिज़्क़ की फरमानी अता फरमाए, इनको रिज़्क़ की फरमानी अता फरमाए और इनके घर पर रहमत की बारिशें होती हैं और इनको सेहत वाली ज़िंदगी अता फरमाए। और ये स्कूल नहीं चला सकता, एक नेटवर्क है, ये तालीम ही एक वाहिद हल है जिससे हमारी आने वाली नस्लों की बका है। मैं इनके लिए दुआगो हूँ, हम सब दुआ करते हैं इनके लिए। तकरीब के लास्ट में हम इनको दुआ के साथ अलविदा कहेंगे। शुक्रिया सर जी, अल्लाह पाक इनको सलामत रखे। मैं तारिक साहब से गुजारिश करूँगा कि वो अपनी जुबान से आज वो दिन आ गया कि कोई रिटायर हो रहा है तो दारा नज़रअंदाज है कि ये बहुत दुख होता है। तो चलो रस्मन सही चाय पानी पूछ लेता बंदा तो दिल खुश हो जाता है। आज मेरी ये तवक्को से ज़्यादा ये मैं समझता हूँ कि शायद मेरे अंदर तो खूबियाँ नहीं, दरअसल वो खूबियाँ मेरे दोस्तों के अंदर हैं कि मेरे दोस्त मुझे रक्षा करने के लिए आए। मैं इनका तहे दिल से मशकूर और शुक्रिया अदा करता हूँ। अगर दौरान सर्विस किसी के साथ वैसे तो इख्तलाफात होते रहते हैं, मैं ये समझता इख्तलाफात होने चाहिए, ये भी एक ज़िंदगी का हिस्सा है, ये ज़िंदा होने की अलामत है। लेकिन इतने ज़्यादा ना होना चाहिए कि जिस तरह एक दिन ऐसा होगा कभी सिंह साहब देता हूँ आपको कि सोच सर आप हमेशा जो है जितने भी प्रिंसिपल साहिबान रहे हैं उनकी गुड बुक में रहे। सर ये मुझे फ़ख्र है। चलो मेरे बड़े भाई ने भी खाना बताओ उनका भी करा दो। यूं साहब नाल खड़े हो तो यूं साहब अब एक उसूल है वो घर जा रहे हैं लेकिन हम समझते हैं या अल्लाह वो घर नहीं जा रहे बल्कि एक दूसरे से दूसरी या अल्लाह इन्होंने जो कमाया मेहनत की तालीम का जो भी इन्होंने काम किया या अल्लाह कबूल मंजूर फरमा लीजिए। या अल्लाह इन्होंने जो तरबियत की वो भी कबूल मंजूर फरमा लीजिए। जो इसमें कभी कोताही या रही छोटी मोटी हो जाती है इंसानी खता या अल्लाह वो भी माफ़ फरमा लीजिए। या अल्लाह हमारे प्रिंसिपल साहब दिन रात मेहनत कर रहे हैं स्कूल की तरक्की के लिए, आबियारी के लिए, बच्चों के लिए कर रहे हैं। या अल्लाह इनकी मेहनतों को भी कबूल मंजूर फरमा लीजिए। या रब्बुल आलमीन तारिक साहब के पूरे घराने पर ख़ानदान पर अहल व याद पर ख़ुसूसी फज़ल फरमा दीजिए। इनकी कोई भी परेशानी हो, कोई भी तकलीफ हो, सब दूर फरमा दीजिए। जिस्मानी रूहानी अलविदाई मुलाकात होंदी पई है ते घर छड्डन जा रहे ने गड्डी दे उत्ते। ਇਹ देख सकते हो तुसी माशाअल्लाह अल्हम्दुलिल्लाह सारे लोग इत्थे हैं ने माशाअल्लाह जी माशाअल्लाह जी ਅਸੀਂ ਇੱਥੇ ਗੱਡੀ 'ਚ ਬਹਿਣ ਲੱਗੇ ਨੇ ਮਾਸ਼ਾਅल्लाह अलविदा ਉਹ ਅਰਦਾਸ ਤੇ ਆਪ ਲਾਉਂਦਾ ਸਾਰਿਆਂ ਦੀ ਗੱਲ ਬਣਾਉਂਦਾ ਹੂੰ ਅੱਲਾ ਏ। क्या बात है। चलो ਇੱਥੇ ਘਰ ਜਿਹੜਾ ਸਾਰੇ ਦੋਸਤ ਅਹਿਬਾਬ ਜਿਹੜੇ ਨੇ ਛੱਡਣ ਆਏ ਨੇ ਮਾਸ਼ਾਅੱਲਾ ਆਖਰੀ ਦਿਨ ਤਾਰਿਕ ਸਾਹਿਬ ਅਲਹਮਦੁਲਿਲਾ ਬੱਚਿਆਂ ਨੇ ਇੱਥੋਂ ਵੈਲਕਮ ਕੀਤਾ ਹੈਗਾ ਸਾਰਿਆਂ ਨੇ ਜੰਨਤ ਫਾਤਮਾ ਬਾਕੀ ਬੱਚੇ ਅਲਹਮਦੁਲਿਲਾ ਨਾਲ ਤੇ ਸਾਰੇ ਅਸਾਤਜ਼ਾ ਕਿਰਾਮ ਇੱਥੇ ਆ ਗਏ ਨੇ ਦੋਸਤ ਅਹਿਬਾਬ ਆ ਗਏ ਨੇ ਇੱਥੇ ਮਾਸ਼ਾਅੱਲਾ
ਮਾਮੂ ਜੀ ਵੀ ਆਏ ਨੇ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਅਲਹਮਦੁਲਿਲਾ ਅਸੀਂ ਅਲਵਿਦਾ ਕਰਕੇ ਜਿਹੜਾ ਘਰ ਦੀ ਤਰਫ ਆ ਗਏ ਹਾਂ ਤੇ ਗੁਲਾਬ ਦੇ ਫੁੱਲ ਪੱਤੀਆਂ ਉਹਨੇ ਮੈਨੂੰ ਪਕੜਾਤੀਆਂ ਕਿ ਘਰ ਉਧਰ ਸਾਈਡ ਤੇ ਰੱਖੋ ਤਾਂ ਕਿ ਬੱਚਿਆਂ ਦੇ ਥੱਲੇ ਨਾ ਆਉਣ ਸਾਰੀਆਂ ਚੀਜ਼ਾਂ। ਤੇ ਮਾਸਟਰ ਤਾਰਕ ਸਾਹਿਬ ਮਾਸ਼ਾਅੱਲਾ ਤੁਹਾਨੂੰ ਇੱਕ ਦਫਾ ਫਿਰ ਜਿਹੜਾ ਨਾ ਰਿਟਾਇਰਮੈਂਟ ਮੁਬਾਰਕ ਹੋਵੇ। ਯਕੀਨਨ ਇੱਕ ਪੁਲਤਫ ਜਿਹੜੇ ਨਾ ਚੀਜ਼ਾਂ ਹੁੰਦੀਆਂ ਨੇ ਖਿਆਲਾਤ ਉਹਨਾਂ ਨੇ ਤੁਸੀਂ ਪਿੱਛੇ ਸੁਣੇ ਹੋਣੇ ਆ ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ ਐਵੇਂ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ। ਅੱਲਾਹ ਤਾਲਾ ਹਰ ਕਿਸੇ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਹਰ ਬੰਦਾ ਹਰ ਸਾਡੀ ਭੈਣ ਹਰ ਸਾਡੀ ਮਾਂ ਹਰ ਸਾਡੀ ਸਿਸਟਰ ਜਿਹੜੀ ਹੈ ਨਾ ਉਹਦੀ ਜਦੋਂ ਵੀ ਰਿਟਾਇਰਮੈਂਟ ਦਾ ਦਿਨ ਆਵੇ ਤੇ ਅੱਲਾਹ ਤਾਲਾ ਉਸ ਦਿਨ ਤੋਂ ਬਾਅਦ ਮੈਨੂੰ ਕਾਮਯਾਬੀਆਂ ਦੇਵੇ ਕਿਉਂਕਿ ਕਾਮਯਾਬੀਆਂ ਤਾਂ ਉਹਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੀਆਂ ਹਾਸਿਲ ਕੀਤੀਆਂ ਹੁੰਦੀਆਂ ਲੇਕਿਨ ਆਖਰੀ ਕਾਮਯਾਬੀ ਇਹੀ ਹੁੰਦੀ ਆ ਕਿ ਤੁਸੀਂ ਕਿੰਨੇ ਕੁ ਲੋਕਾਂ ਦੇ ਦਿਲ ਜਿੱਤੇ ਨੇ ਆਪਣੀ ਉਸ ਸਰਵਿਸ ਦੇ ਦਰਮਿਆਨ। ਠੀਕ ਹੈ ਨਾ, ਇਹ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।